अस्सलाम वालेकुम। सुनाओ की हाल जी, सुनाओ ठीक हो? शुक्र अल्लाह दा। चाचू की नाम है अपना? मेरा नाम रशीद अहमद जी। रशीद अहमद। हाँ जी। ते बाला साहब का की नाम है? रोशनदीन। रोशनदीन। हाँ जी। ते दादे होरां दा नाम याद है? जमालदीन। जमालदीन। हाँ जी। ते ਅਸੀਂ ਅੱਜ ਚਾਚੂ ਕਿਹੜੇ ਪਿੰਡ ਚ ਇਸ ਟਾਈਮ ਬੈਠੇ ਆ? बड़े पिंड। ਬੜੇ ਪਿੰਡ। हाँ जी। ਤੇ ਇਸ ਬੜੇ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? दौड़े पिंड जी इतों ही शुरू हो जो बड़ा कोठे जीवर बोड़ी है। अच्छा। इधर हाँ जी, इधर भाटी पचवालियां है। ठीक है। लैंदे पासे जजाल जजाल के नाल भाटी पचवालियां ने। ठीक है। ते भुज चक आके पिंडी है। सारोवाल मरजाल। ਇਹ ਸਾਰੇ ਯਾਨੀ ਕਿ ਪਿੰਡ ਸਰਕਲ ਚ ਨੇ। हाँ जी हाँ जी। हाँ जी। ਅੱਛਾ। ਤੇ ਇਹਨੂੰ ਕਿਹੜੀ ਤਹਿਸੀਲ ਲੱਗਦੀ ਹੈ ਇਸ ਪਿੰਡ ਨੂੰ? जफरवाल जी। ਜ਼ਫਰਵਾਲ। ਤੇ ਜ਼ਿਲ੍ਹਾ? जिला नारवाल। ਨਾਰਵਾਲ। ਚਾਚੂ ਤੁਸੀਂ ਦੱਸੋ ਜਰਾ ਕਿ ਇੱਥੋਂ ਦੇ ਬਸ਼ਿੰਦੇ ਹੋ ਕਿ ਉਧਰੋਂ ਆਏ ਦੇ ਹੋ? उधरों आए थे। ਉਧਰੋਂ ਰਿਆਸਤ ਚੋਂ? हाँ जी। ਕਿਹੜਾ ਪਿੰਡ ਹੈ ਜਿੱਥੇ? ਚੌਲਾਂ ਦੇ ਚੱਕ ਦੇ ਨਾਲ ਚੰਦੂਰੀ ਪਿੰਡ ਸੀ, ਉੱਥੇ ਹੀ ਨਾਲ ਹੀ ਬਾਕੀ। ਚੌਲਾਂ ਵਾਲੇ ਹਾਂਜੀ। ਚੰਦੋਰੀ ਪਿੰਡ ਸੀ। ਠੀਕ ਹੈ। ਇਸ ਚੰਦੋਰੀ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਹਨ? ਦੁਆਲੇ ਪਿੰਡ ਜੀ ਬਰਵਾਲ ਸੀ, ਇੱਕ ਸੁਹਾਂਦਾ ਠੀਕ ਹੈ। ਤੇ ਇੱਕ ਕੁਰਲਾ ਪਿੰਡ ਦਾ ਨਾਂ ਸੀ, ਕਿਹੜਾ? ਕੁਰਲਾ। ਕੁੰਡਲਾ। ਹਾਂਜੀ। ਅੱਛਾ। ਹਾਂਜੀ। ਇੱਕ ਮੈਰਾ ਨੂੰ ਕਹਿੰਦੇ ਨੇ, ਮੈਰਾ ਪਿੰਡ, ਮੈਰਾ ਵਾਲਾ ਪਿੰਡ। ਮੇਰਾ ਪਿੰਡ। ਹਾਂਜੀ। ਅੱਛਾ। ਹੋਰ? ਹੋਰ ਫਿਰ ਐਸੇ ਕੁਤਬ ਵਾਲੇ ਨੁੱਕਰ ਤੇ ਫਿਰ ਆ ਜਾਂਦਾ ਸਾਂਬਾ ਚੌਲਾਂ ਦਾ ਚੱਕ, ਉੱਥੇ ਬਾਈ ਮੰਡੀਆਂ ਹੁੰਦੀਆਂ ਰਹੀਆਂ, ਮੰਡੀ ਤੇ ਉਹਦੇ ਨਾਲ ਹੀ ਸਾਡੇ। ਤੁਹਾਡਾ ਕਹਿੰਦਾ ਮਤਲਬ ਸਾਂਬੇ ਦੇ ਨਜ਼ਦੀਕ ਹੀ ਕਿਤੇ? ਹਾਂਜੀ ਹਾਂਜੀ ਬਿਲਕੁਲ। ਠੀਕ ਹੋ ਗਿਆ। ਤੇ ਉਸ ਵਕਤ ਤੁਹਾਡੀ ਕਿੰਨੀ ਕੁ ਉਮਰ ਸੀ ਜਦੋਂ ਇਹ ਗਦਰ ਪਿਆ ਸੀ? ਉਹਨਾਂ ਨੇ 6.5 ਸਾਲ ਦੀ ਮਾਈ ਚਾਹੀਦੀ। ਮਾਸ਼ਾਅੱਲਾ ਜੀ, 6.5 ਸਾਲ ਦਾ। 6.5 ਸਾਲ ਦਾ ਬੱਚੇ ਨੂੰ ਕਾਫੀ ਚੀਜ਼ਾਂ ਯਾਦ ਹੁੰਦੀਆਂ ਨੇ। ਹਾਂਜੀ। ਅੱਛਾ। ਪਿੰਡ ਤੁਹਾਡਾ ਜਿਹੜਾ ਪਿੰਡ ਸੀ, ਹਾਂਜੀ। ਉਹ ਕਿਸ ਤਰ੍ਹਾਂ ਦਾ ਪਿੰਡ ਸੀ? ਉਹਦੇ ਚ ਕਿੰਨੇ ਕੁ ਛੱਪੜ ਸਨ, ਕਿੰਨੇ ਕੁ ਮਸੀਤਾਂ ਹਨ, ਕਿੰਨੇ ਕੁ ਬੋਰ ਸਨ ਵੱਡੇ ਵੱਡੇ? ਮਸੀਤ ਦੇ ਇੱਕ ਹੀ ਸੀ, ਅੱਛਾ। ਛੱਪੜ ਵੀ ਇੱਕ ਹੀ ਸੀ, ਵਿੱਚੋਂ ਦੀ ਨਾਲਾ ਚੱਲਦਾ ਏ। ਘਰ ਕੁਛ ਇਸ ਪਾਸੇ ਹਨ, ਕੁਛ ਇਸ ਪਾਸੇ ਹਨ, ਕੋਈ ਪਹਾੜ ਹਨ, ਕੋਈ ਦੱਖਣ ਘਰ ਹੈ। ਅੱਛਾ। ਤੇ ਵਿੱਚੋਂ ਦੀ ਖੱਡ ਕੇ ਚੱਲਦੀ, ਖੱਡ ਕਹਿੰਦੇ ਰਹੇ ਬਸੰਤਰ ਨੂੰ, ਠੀਕ ਹੈ। ਜਿਸ ਤਰ੍ਹਾਂ ਸਾਡੇ ਵਿੱਚੋਂ ਚੱਲਦਾ। ਸਨ ਨਾਲਾ ਹੁੰਦਾ ਜਿਸ ਤਰ੍ਹਾਂ? ਹਾਂਜੀ ਹਾਂਜੀ। ਤੇ ਪਿੰਡ ਦੇ ਵਿੱਚੋਂ ਹੀ ਜਾਂਦਾ ਹੈ? ਇਹ ਪਿੰਡ ਤੋਂ ਥੋੜਾ ਦੱਖਣ ਕੋਲ 2-3 ਕਿੱਲੇ ਹਾਂ। ਦੋਨੋਂ ਪਾਸਿਆਂ ਦੀ। ਠੀਕ ਹੈ। ਉਸ ਤਰ੍ਹਾਂ ਵਿਚਕਾਰ ਦੋਨੇ ਪਾਸੇ ਘਰ ਹਨ ਤੇ ਵਿਚਕਾਰ ਇਹ ਚੜਦੇ ਲੈਂਦੇ ਨਹੀਂ ਜਾਂਦਾ ਸੀ ਨਾਲਾ? ਇਹ ਜੀ ਲੈਂਦੇ ਚੜਦੇ ਨੂੰ। ਹਾਂ, ਲੈਂਦੇ ਚੜਦੇ ਫਿਰ ਇੰਜ ਮੁੜਦਾ ਏ। ਅੱਗੋਂ ਫੇਰ ਇੱਧਰ ਨੂੰ ਮੁੜ ਜਾਂਦਾ ਸੀ? ਹਾਂਜੀ ਠੀਕ ਹੋ ਗਿਆ। ਹਾਂਜੀ। ਤੇ ਪਿੰਡ ਵਿੱਚ ਕਿੰਨੇ ਕੁ ਖੂਹ ਸਨ ਉਸ ਟਾਈਮ? ਖੂਹ ਇੱਕ ਹੀ ਜੀ। ਇੱਕ ਖੂਹ ਸੀ? ਇੱਕ ਖੂਹ ਤੇ 2 ਛੱਪੜ। 2 ਛੱਪੜ। ਹਾਂਜੀ। ਛੱਪੜਾਂ ਤੋਂ ਕੀ ਕੰਮ ਲੈਂਦੇ ਰਹੇ ਹੋ ਤੇ ਖੂਹ ਤੋਂ ਕੀ ਕੰਮ ਲੈਂਦੇ ਰਹੇ ਹੋ? ਖੂਹ ਤੋਂ ਛੱਪੜਾਂ 'ਚੋਂ ਪਾਣੀ ਪੀ ਵੀ ਲੈਂਦੇ ਰਹੇ ਹਾਂ। ਛੱਪੜ ਚੋਂ ਪਾਣੀ ਪੀ ਲੈਂਦੇ ਰਹੇ ਹੋ? ਹਾਂਜੀ। ਸਾਫ਼ ਹੁੰਦਾ ਰਿਹਾ? ਸਾਫ ਦੁਆਲੇ ਪੱਥਰ ਲਾਏ ਹਨ, ਕੱਢ ਜਨੇ ਨੇ ਅੱਛਾ। ਪੱਥਰ ਲਾਏ ਹਨ। ਕੋਈ ਬੰਦਾ ਪੌੜੀਆਂ ਬਣਾਈਆਂ ਪੱਕੀਆਂ, ਬੰਦਾ ਉਤਰਦੇ ਵਿੱਚ ਤੋਂ ਪਾਣੀ ਜੇ ਨਹਾਉਣਾ ਵੀ, ਉਹ ਪਾਣੀ ਲੈ ਕੇ ਤੇ ਬਾਹਰ ਜਾ ਕੇ ਦੂਰ ਜਾ ਕੇ ਨਹਾਉਣਾ ਅੱਛਾ। ਤੇ ਪੀਣ ਵਾਸਤੇ ਉੱਥੋਂ ਲਿਆਉਣਾ। ਜਦੋਂ ਸੁੱਕ ਜਾਣਾ ਫਿਰ ਖੂਹ ਹੀ, ਇੱਕ ਖੂਹ ਦਾ ਇਸਤੇਮਾਲ ਕਰਨਾ। ਉਹ ਚ ਕੋਈ ਡੱਡੂ ਵਗੈਰਾ ਨਹੀਂ ਹੁੰਦੇ ਰਹੇ? ਕੋਈ ਨਹੀਂ ਨਹੀਂ। ਸਾਫ਼ ਹੁੰਦਾ ਰਿਹਾ ਬਿਲਕੁਲ? ਹਾਂਜੀ। ਉਹ ਦਰਿਆ ਨਾਲੇ ਦੇ ਕਿਨਾਰੇ ਦੇ ਬਸੰਤ ਖੂਹ ਸੀ। ਅੱਛਾ। ਉਹ ਨਹੀਂ ਤੇ ਸੁੱਕ। ਜਦੋਂ ਪਾਣੀ ਸੁੱਕ ਜਾਂਦਾ ਰਿਹਾ ਹਾਂਜੀ। ਫਿਰ ਉਹਦੇ ਚ ਪਾਣੀ ਕਿੱਥੋਂ ਆਉਂਦਾ ਰਿਹਾ ਦੁਬਾਰਾ? ਨਾਲ ਇਹ ਲੱਗੇ ਜੀ ਉਹਦਾ ਸੇਮੇ ਨਾਲ ਹੀ ਫਿਰ ਸਿਮ ਨਾਲ ਹੀ ਥੱਲੇ ਨਿਕਲ ਆਉਂਦਾ ਰਿਹਾ ਹਾਂਜੀ ਖੁਦ ਉਹਦੀ? ਹਾਂਜੀ ਹਾਂਜੀ ਇਹ ਕਿ ਤੁਹਾਡਾ ਕਹਿੰਦਾ ਮਤਲਬ ਹੈ ਕਿ 12 ਮਹੀਨੇ ਹੀ ਉਹ ਚ ਪਾਣੀ ਰਹਿੰਦਾ ਰਿਹਾ? ਹਾਂਜੀ ਹਾਂਜੀ ਬਿਲਕੁਲ। ਅੱਛਾ। ਜਿਹੜਾ ਦੂਸਰਾ ਛੱਪੜ ਸੀ ਉਹ ਡੰਗਰਾਂ ਵਾਸਤੇ? ਉਹ ਡੰਗਰਾਂ ਵਾਸਤੇ। ਉਹ ਚ ਡੰਗਰ ਜਾਂਦੇ ਰਹੇ ਹਾਂਜੀ। ਨਹਾਉਂਦੇ ਰਹੇ? ਉੱਤੇ ਦਰਖਤਾਂ ਨੂੰ ਬੜੀਆਂ ਬੋੜਾਂ ਬਾੜ ਤੇ ਬਿੱਠਾ ਜਿਹੜਾ ਜਾਨਵਰ ਕਰਦੇ ਨਾ, ਹਾਂਜੀ ਹਾਂਜੀ। ਉਹਦਾ ਨਹੀਂ ਪੀਂਦੇ। ਸ਼ੌਦਾ ਨਹੀਂ ਸੀ ਪੀਂਦੇ? ਯਾਨੀ ਕਿ ਤੁਹਾਡਾ ਕਹਿੰਦਾ ਮਤਲਬ ਹੈ ਕਿ ਜਿਹੜਾ ਤੁਸੀਂ ਪਾਣੀ ਪੀਂਦੇ ਰਹੇ ਉਹ ਚ ਦਰਖਤ ਵੀ ਕੋਈ ਨਹੀਂ ਸੀ? ਕੋਈ ਨਹੀਂ। ਅੱਛਾ। ਤੇ ਕਿੰਨੇ ਕੁ ਦਾਇਰੇ ਸਨ ਪਿੰਡ 'ਚ? ਦਾਇਰੇ ਜੀ 2 ਹੀ ਸਮਝ ਲਓ, 2 ਹੀ ਹਨ। ਹਾਂਜੀ। ਤੇ ਪਿੰਡ 'ਚ ਖੂਹੀ ਵੀ ਆਈ ਸੀ ਕੋਈ ਛੋਟੀ ਜਿਹੀ ਪਾਣੀ ਪੀਣ ਵਾਲੀ? ਹਾਂਜੀ ਹਾਂਜੀ। ਉਹ ਕਿੱਥੇ ਸੀ ਭਲਾ? ਲਹਿੰਦੇ ਦੱਖਣ ਦੀ ਨੁੱਕਰ ਤੇ। ਲਹਿੰਦੇ ਤੇ ਦੱਖਣ ਦੀ ਨੁੱਕਰ ਤੇ? ਹਾਂਜੀ। ਜਿਸ ਤਰ੍ਹਾਂ ਇਹ ਰੁੱਖ ਬਣਦਾ। ਠੀਕ ਹੋ ਗਿਆ। ਉਹ ਕਿਹਦੇ ਨਾਂ ਤੋਂ ਮਸ਼ਹੂਰ ਸੀ ਖੂਹੀ ਉਖੜੀ? ਸਾਡੇ ਦਾਦੇ ਦੇ ਨਾਂ ਹੈ। ਹੈਂ? ਦਾਦਾ ਸਾਡਾ ਜਮਾਲਦੀਨ ਉਹਦੇ ਨਾਂ ਤੇ। ਇੱਕ ਜਮਾਲਦੀਨ ਦੀ ਖੂਹੀ ਮਸ਼ਹੂਰ ਸੀ? ਹਾਂਜੀ। ਅੱਛਾ ਅੱਛਾ। ਠੀਕ ਹੋ ਗਿਆ। ਤੇ ਕਿੰਨੇ ਕੁ ਬਾਗ ਸਨ ਪਿੰਡ 'ਚ? ਬਾਗ ਨਹੀਂ ਜੀ ਏਡੇ, ਬੇਰੀਆਂ ਉਹਦੀ ਪੈਲੀਆਂ 'ਚ ਬੇਵਾ ਹਨ। ਹਾਂ। 10-20 ਬੂਟੇ ਵੀ ਹੋਏ ਇੱਕ ਕਿੱਲੇ 'ਚ। ਅੱਛਾ। ਤੇ ਇੰਨੇ ਕੁ ਬੇਰ ਫਿਰ ਟੜਕੇ ਨਾਲ ਸੋਧ ਕੇ ਨਾ ਮਾਂਜੇ ਨਾਲ, ਹਾਂ। ਤੇ ਉਹ ਇਕੱਠੇ ਕਰ ਜਾਂਦੇ। ਫਿਰ ਵਪਾਰੀ ਇੱਧਰ ਜਾਣੇ, ਉਹਨਾਂ ਭਰ ਕੇ ਬੋਰੀਆਂ ਫਿਰ ਇੱਧਰ ਲਿਆਉਣੇ ਢੱਕਿਆਂ ਦੇ ਲੱਦ ਕੇ। ਅੱਛਾ। ਯਾਨੀ ਕਿ ਇੰਨੇ ਕੇ ਬੇਰ ਹੁੰਦੇ ਹਨ ਵੇਚਣ? ਬੇਅੰਦਾਜ਼ ਜਿੰਨੇ ਕਿ ਛੋਟੇ ਪੱਥਰ ਕੇ ਕਿਰਦੇ ਨਾ, ਇਸ ਤਰ੍ਹਾਂ ਬੇਰ ਹੁੰਦੇ ਹਨ। ਮੋਟੇ ਬੇਰ ਹਨ ਗੋਲ ਹਨ ਛੋਟੇ? ਗੋਲ ਦੇਸੀ ਕਾਠੇ ਬੇਰ। ਕਾਠੇ ਹਾਂਜੀ। ਮਲੇ? ਨਹੀਂ ਨਹੀਂ, ਮਲੇ ਨਹੀਂ, ਉਹ ਬੇਰੀਆਂ ਹਨ। ਬੇਰੀਆਂ ਜਿਹੜੀਆਂ ਹਨ ਮਲੇ ਤੇ ਛੋਟਾ ਹੁੰਦਾ ਨਾ, ਇੰਨੇ ਨਹੀਂ ਝਾੜੀ ਜਾਂਦੀਆਂ, ਉਹ ਬੇਰੀਆਂ ਹਨ ਵੱਡੀਆਂ। ਗੋਲ ਬੇਰ ਜਿਹੜਾ ਇੱਕ ਵੱਡੀ ਬੇਰੀ ਹੁੰਦੀ ਆ, ਹਾਂ, ਉਹਦਾ ਉਹੀ। ਇੱਕ ਛੋਟੇ ਮਲੇ ਹੁੰਦੇ ਨੇ, ਨਹੀਂ, ਦੋਨਾਂ ਨਹੀਂ, ਗੋਲ ਵੱਡੀਆਂ ਬੇਰੀਆਂ। ਪੱਕੀਆਂ ਵੱਡੀਆਂ ਬੇਰੀਆਂ, ਉਹ ਕਾਠੀਆਂ ਬੇਰੀਆਂ ਨਿਕਲਦੀਆਂ। ਹਾਂਜੀ ਹਾਂਜੀ, ਕਾਠੀਆਂ। ਠੀਕ ਹੋਗਾ। ਤੋ ਇੰਨੇ ਕੁ ਹੁੰਦੇ ਕੋਲ 20-20 ਮਣ ਵੀ 30-30 ਮਣ ਵੀ ਹੋ ਜਾਂਦੇ ਨੇ ਇੱਕ ਇੱਕ ਘਰ ਦੇ। ਅੱਛਾ। ਉਹ ਰੜਕੇ ਨਾਲ ਸੋਚ ਕੇ ਲੱਕੜੀ ਲੁਕੜੀਆਂ ਵਿੱਚੋਂ ਕੱਢ ਜਾਣੀਆਂ ਤੇ ਇਹਦੇ ਸਾਜਣਾ ਪੁਣ ਕੇ ਤੇ ਵੱਖਰੇ ਕਰ ਦੇਣੇ ਤੇ ਸਾਫ ਸੁਥਰੇ ਹੋ ਜਾਣੇ। ਜਿਹੜੇ ਇੱਧਰੋਂ ਲੋਕ ਜਾਣੇ, ਕੁਛ ਘੋੜਿਆਂ ਵਾਲੇ ਜਾਂਦੇ ਨੇ, ਇੱਧਰੋਂ ਘੋੜਿਆਂ ਵਾਲੇ ਢੱਗਿਆਂ ਵਾਲੇ
ਅੱਛਾ ਬਜ਼ੁਰਗੋ, ਮੈਂ ਸੁਣਿਆ ਕਿ ਉਸ ਵਕਤ ਇਸ ਸਾਈਡ ਤੇ ਮੁੰਜੀ ਵਗੈਰਾ ਨਹੀਂ ਹੁੰਦੀ ਰਹੀ ਨਹੀਂ ਮੁੰਜੀ ਕੋਈ ਨਹੀਂ, ਤੇ ਤੁਹਾਡੇ ਵਾਲੀ ਵੀ ਨਹੀਂ ਹੁੰਦੀ ਰਹੀ। ਨਹੀਂ ਕਮਾਲ ਵੀ ਨਹੀਂ। ਉਦੋਂ ਮਰਕਜ਼ ਕਿਹੜਾ ਸੀ ਮੁੰਜੀ ਲਗਾਉਣ ਦਾ? ਉਸ 47 ਤੋਂ ਪਹਿਲੇ ਕਿੱਥੇ ਹੁੰਦੀ ਰਹੀ ਹੈ? ਅੰਦਰ ਇੱਕ ਹੁੰਦਾ ਰਿਹਾ ਜੀ। ਅੱਛਾ, ਉਦੋਂ ਰਿਵਾਜ ਕੀ ਸੀ? ਖਾਣਾ ਕੀ ਖਾਂਦੇ ਨੇ ਸ਼ਾਦੀ ਤੇ? ਖਾਣਾ ਜੀ ਚੌਲ ਤੇ ਘਿਓ ਤੇ ਦਹੀਂ ਪਾਣਾ ਚੌਲਾਂ ਤੇ ਤੇ ਅੱਛਾ। ਮਿੱਠਾ। ਤੁਹਾਡੀ ਸ਼ਾਦੀ ਕਿਹੜੇ ਪਿੰਡ ਹੋਈ? ਸ਼ਾਦੀ ਮੇਰੀ ਜੀ ਇੱਧਰ ਆਣ ਕੇ ਹੋਈ। ਕਿਹੜੇ ਪਿੰਡ 'ਚ? ਇਹ ਦਲੂਦੀ ਪਿੰਡ ਹੈ ਤੇ ਜੱਸਰ ਦੇ ਲਾਗੇ। ਦੇਸਰ ਦੇ ਲਾਗੇ? ਜੱਸਰ ਦੇ ਲਾਗੇ। ਜੱਸਰ ਦੇ ਲਾਗੇ। ਹਾਂਜੀ। ਕੋਈ ਯਾਦ ਆ ਕਿ ਬਰਾਤ ਕਿੰਨੀ ਕੁ ਤੁਹਾਡੀ ਗਈ? ਉਹਦੇ ਜੀ ਨਸਲੇ ਭਜਦੇ ਹਾਂ, ਰਾਤ ਥੋੜੀ ਗਈ। ਥੋੜੀ ਗਈ? ਹਾਂਜੀ, ਕੋਈ 15-16 ਬੰਦੇ। 15-16 ਬੰਦੇ। ਤੇ ਪਹਿਲੇ ਬਰਾਤ ਜਿਹੜੀ ਆ ਉਹ ਰਾਤ ਵੀ ਰਹਿੰਦੀ ਰਹੀ ਹੈ? ਹਾਂਜੀ, 2 ਰਾਤਾਂ ਵੀ ਰਹਿਣਾ। ਤੇ ਤੁਸੀਂ ਰਾਤ ਰਹੇ ਹੋ? ਨਹੀਂ, ਅਸੀਂ ਨਹੀਂ ਰਹੇ। ਤੁਸੀਂ ਸਾਦਰ 'ਚ ਵਾਪਸ ਆ ਗਏ? ਹਾਂਜੀ ਹਾਂਜੀ। ਤੇ ਕਾਹਤੇ ਗਈ ਸੀ ਬਰਾਤ ਤੁਹਾਡੀ? ਬੱਸ ਦੇ ਗਏ ਹਾਂ। ਬੱਸ ਤੇ? ਹਾਂਜੀ ਉਸ ਵਕਤ ਯਾਨੀ ਕਿ ਦੂਰ ਹੀ ਤੇ ਬੱਸ ਤੇ ਫਿਰ ਗਏ ਉੱਥੇ? ਹਾਂਜੀ। ਇੱਥੋਂ ਬੱਸ ਜਾਂਦੀ ਰਹੀ ਹੈ ਉੱਥੇ? ਹਾਂਜੀ। ਨਹੀਂ, ਇੱਥੋਂ ਜਵਹਰ ਜਾਂ ਅੱਗੋਂ ਜਾ ਕੇ ਤੇ ਫਿਰ ਲੈਣੀ। ਨਸੇ ਭੱਜੇ ਹਨ ਉੱਥੇ ਤਮਸਲ ਲੱਗੇ ਰਹਿੰਦੇ ਰਹੇ ਜੀ। ਅੱਛਾ ਅੱਛਾ, ਸ਼ਾਦੀ ਤੁਹਾਡੀ ਉਧਰ ਹੋਈ ਸੀ? ਜੀਓ ਥੀਏਟਰ ਰਹਿੰਦੇ ਰਹੇ ਤੇ ਉੱਥੋਂ ਫਿਰ ਉਧਰ ਨੂੰ ਗਏ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ, ਤੇ ਬਾਪੂ ਦੇ ਕੋਲ ਜ਼ਮੀਨ ਕਿੰਨੀ ਕੁ ਸੀ ਉਧਰ? ਉਧਰ ਜ਼ਮੀਨ ਦੀ ਬਾਬਾ ਇਹ 60-65 ਕਿੱਲੇ ਹੋਏਗੀ। 60-65 ਕਿੱਲੇ? ਹਾਂਜੀ ਮਾਸ਼ਾਅੱਲਾ ਜੀ, ਬੜੀ ਵੱਡੀ ਫਿਰ ਜ਼ਿੰਮੇਵਾਰੀ ਸੀ। ਹਾਂਜੀ। ਨੰਬਰਦਾਰ ਕੌਣ ਸੀ ਪਿੰਡ ਦਾ? ਲੰਬੜਦਾਰ ਜੀ ਸਾਡਾ ਬਾਬਾ ਜੀ ਤੁਹਾਡਾ ਬਾਬਾ, ਉਹਨਾਂ ਦਾ ਕੀ ਨਾਂ ਸੀ? ਜਮਾਲ ਦੀ। ਜਮਾਲ ਦੀ। ਹਾਂਜੀ। ਤੇ ਜੋਗਾਂ ਵੀ ਇਹਨਾਂ ਨੇ 2-3 ਰੱਖੀਆਂ ਹੋਣਗੀਆਂ? 3 ਜੋਗਾ। ਪਤਾ ਕੋਈ ਟੱਗੇ ਕਿਸ ਤਰ੍ਹਾਂ ਦੇ ਰੰਗ, ਕਿਸ ਤਰ੍ਹਾਂ ਦੇ ਹਨ ਟੱਗਿਆਂ ਦੇ? ਅੱਗੇ ਜੀ ਗੋਰੇ ਕਾਲੇ ਚਿੱਟੇ ਇਹ ਹੀ ਰੰਗ। ਅੱਛਾ। ਹਾਂ। ਤੇ ਸਾਰੀ ਗੋਕੀ ਕੀ ਜੋਗ ਜਾਂ ਮਿੱਸੀ ਜੋਗ ਵੀ ਆਏ ਕੋਈ? ਗੋਕੇ ਜੀ ਮੇਰੂ ਨਹੀਂ ਬੰਦੇ ਸਾਡੇ। ਮੇਰੂ ਕੋਈ ਨਹੀਂ ਬੰਦੇ? ਨਹੀਂ। ਠੀਕ ਹੋ ਗਿਆ। ਅੱਛਾ, ਤੇ ਪਿੰਡ ਵਿੱਚ ਕਿੰਨੇ ਕੁ ਘਰ ਮੁਸਲਮਾਨ ਦੇ ਘਰ ਸਨ? ਪਿੰਡ 'ਚ ਕੋਈ ਨਹੀਂ, ਆਪਣੇ ਘਰ ਅਨੁਸਾਰ। ਸਾਰੇ ਮੁਸਲਮਾਨਾਂ ਦੇ? ਹਾਂਜੀ ਬਿਲਕੁਲ। ਨਾਈ ਦਾ ਕੀ ਨਾਂ ਸੀ? ਚਿਰਾਗ ਦੀਨ। ਚਿਰਾਗ ਦੀਨ। ਤੇ ਕਿੰਨੀਆਂ ਮਸੀਤਾਂ ਪਿੰਡ 'ਚ? ਇੱਕ। ਕਿੰਨੇ ਮੌਲਵੀ ਦਾ ਕੀ ਨਾਂ ਸੀ? ਮੌਲਵੀ ਸਾਹਿਬ ਦਾ? ਚਿਰਾਗ ਦੀਨ। ਉਹੀ ਚਿਰਾਗ ਦੀਨ? ਲਾਲ ਦੀਨ ਦਾ ਪਿਓ ਜਿਹੜਾ ਉਹ ਸਾਡਾ ਮੌਲਵੀ ਹੁੰਦਾ ਰਿਹਾ। ਅੱਛਾ। ਮਾਮ ਸਾਡਾ ਹੈ। ਤੇ ਸਕੂਲ ਕਿੰਨੇ ਆ ਪਿੰਡ 'ਚ? ਸਕੂਲ ਜਿਹਾ ਨਹੀਂ ਹੁਣ ਬਣਿਆ। ਉਸ ਵਕਤ ਸਾਂਭੇ ਚੌਲਾਂ 'ਚ ਜਾ ਕੇ ਪੜ੍ਹਦੇ ਰਹੇ, ਹੁਣ ਬਣਿਆ ਸਕੂਲ ਆ। ਚੌਲਾਂ ਵਾਲੇ ਚੱਕ ਤੁਸੀਂ ਜਾਂਦੇ ਰਹੇ ਪੜ੍ਹਨ ਵਾਸਤੇ? ਹਾਂਜੀ। ਤੁਹਾਨੂੰ ਮੌਕਾ ਮਿਲਿਆ ਜਾਣ ਦਾ ਸਕੂਲ? ਨਹੀਂ, ਮੈਂ ਪੜ੍ਹਿਆ ਹੀ ਨਹੀਂ ਐਵੇਂ ਸਕੂਲ ਮਾਰਿਆ। ਇੱਧਰ ਆ ਕੇ 5-4 ਪੜ੍ਹੀਆਂ। ਇੱਧਰ ਆ ਕੇ ਪੜ੍ਹੀਆਂ ਨੇ? ਹਾਂਜੀ। ਤੇ ਸਾਂਬਾ ਸ਼ਹਿਰ ਤੇ ਫਿਰ ਤੁਸੀਂ ਦੇਖਿਆ ਹੋਏਗਾ? ਹਾਂਜੀ। ਕਿੰਨੀ ਕੁ ਦਫਾ ਉੱਥੇ ਗਏ ਹੋ ਸਾਂਬੇ ਸ਼ਹਿਰ? ਦੱਖਣ ਭਾਰਤ ਸ਼ਹਿਰੀ ਮੈਂ ਕਾਫੀ ਵਾਰੀ, ਕੋਈ 5-7 ਵਾਰੀ ਗਿਆ ਹਾਂ। ਮੈਂ ਸੁਣਿਆ ਬਾਬਾ ਆਪਣੇ ਬਾਪ ਸੋਹਣਾ ਨਾਲ। ਹਾਂਜੀ ਸੋਹਣਾ ਸ਼ਹਿਰ ਆ ਸੁਣਿਆ। ਹਾਂਜੀ। ਦੱਖਣ ਭਾਰਤ ਦਾ ਬਾਜ਼ਾਰ ਤੇ ਮੰਡੀ 22 ਮੰਡੀਆਂ ਜੀ। ਕਿਸੇ ਨੇ ਇੱਥੇ ਰੱਖੇ ਨੇ ਬੱਟੇ, ਚਨਗੇ ਰੱਖੇ ਨੇ ਉੱਥੇ। ਉਸ ਵਕਤ ਸਾਂਬਾ ਸ਼ਹਿਰ ਦੇ ਵਿੱਚ 22 ਮੰਡੀਆਂ ਸਨ? ਹਾਂਜੀ। 47 ਤੋਂ ਪਹਿਲੇ? ਹਾਂਜੀ ਹਾਂਜੀ। ਜਿਨਸ ਦੀਆਂ ਮੰਡੀਆਂ? ਹਾਂਜੀ। ਸਬਜ਼ੀ, ਜਿਣਸ, ਫਰੂਟ, ਜੇ ਵੋ ਦਾਣਾ ਫੱਕਾ ਕੁਝ ਵੀ ਹੈ। ਪਿੰਡ ਵਿੱਚ ਕਿਸੇ ਬੰਦੇ ਕੋਲ ਸਾਈਕਲ ਹੈ ਸੀ? ਨਹੀਂ ਜਾਨੀ। ਕਿਸੇ ਕੋਲ ਨਹੀਂ? ਨਹੀਂ। ਤੇ ਘੜੀ ਹੋਏ ਕਿਸੇ ਬੰਦੇ ਕੋਲ? ਉਹ ਵੀ ਮੈਨੂੰ ਨਹੀਂ ਚੇਤਾ ਜੀ, ਘੜੀ ਵੀ ਨਹੀਂ। ਰਾਤ ਨੂੰ ਕੀ ਬਾਲਦੇ ਰਹੇ ਹੋ? ਅਸੀਂ ਤੇ ਹੁਣ ਬਲਬ ਬਾਲਨੇ ਆ। ਇਹ ਦੀਵਾ ਜਿਹਦੇ ਦੇਸੀ ਤੇਲ ਪਾ ਕੇ, ਜਿਹੜਾ ਦੀਵਾ ਮਿੱਟੀ ਦਾ ਨਹੀਂ ਹੁੰਦਾ ਜੀ ਜੀ, ਇਹ ਬਾਲਣਾ। ਜਿਸ ਤਰ੍ਹਾਂ ਉਹ ਮੰਦਰਾਂ 'ਚ ਤੇ ਮਸੀਤਾਂ 'ਚ ਹੁੰਦਾ ਰਿਹਾ ਪਹਿਲੇ? ਹਾਂ ਹਾਂ। ਅੱਛਾ। ਤੇ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਸੀ ਸਹੀ? ਬਸ ਇਸ ਤਰ੍ਹਾਂ ਹੀ ਹੁੰਦਾ ਹੈ ਜੀ। ਹਨੇਰੇ ਨਾਲੋਂ ਲੋਕ ਫਿਰ ਮਾੜੀ ਚੰਗੀ ਹੈ ਜੀ। ਠੀਕ ਹੈ। ਤੇ ਜੇ ਹੁਣ ਇਹਨਾਂ ਜੇ ਵਿਆਹ ਸ਼ਾਦੀ ਹੋਣਾ ਹਾਂਜੀ। ਤੇ ਚੀੜ ਇੱਕ ਦਰਖਤ ਆ, ਚੀੜ। ਚੀੜ? ਉਹਦੀ ਜੜ ਲੈ ਲਿਆ ਕੇ ਨੇ ਨਿੱਘ ਤੇ ਉਹਨੂੰ 4 ਦਲ ਲਓ ਤੇ ਜੇ ਛੋਟੇ ਨਾਲ ਬੰਨ ਲੈਣੇ, ਚਾਰੇ ਇਕੱਠੇ ਕਰਕੇ। ਹਾਂ। ਤੇ ਕਿਨੇ ਮੋਢੇ ਰੱਖ ਲੈਣੇ, 8-8 ਮੀਲ ਵੀ ਤੁਰੇ ਰਹਿਣਾ ਤੇ ਉਹਦੀ ਲਾਈਟ ਨਹੀਂ ਬੰਦ ਹੁੰਦੀ। ਉਹ ਬਲਦੀ ਰਹਿੰਦੀ? ਬਲਦੀ ਰਹਿੰਦੀ। ਸ਼ੋਲਾ ਨਿਕਲਦਾ ਸੀ ਵਿੱਚੋਂ? ਹੈ ਸਾਰੀ ਰਾਤ ਬਲਦੀ ਰਹਿੰਦੀ। ਇਹ ਜਿਹੜਾ ਬਰੋਜਾ ਨਾ ਉਹਦੇ ਵਿੱਚੋਂ ਹੀ ਨਿਕਲਦਾ ਹੈ। ਅੱਛਾ। ਆਹ ਬਰੋਜ਼ਾ ਚੀੜ ਚੋਂ ਨਿਕਲਦਾ? ਅਸੀਂ ਉਹਨੂੰ ਖਰਦਲਾ ਕਹਿੰਦੇ ਨੇ, ਇੱਧਰ ਬਰੋਜਾ ਕਹਿੰਦੇ ਨੇ। ਹਾਂ। ਉਹ ਬਰੋਜਾ ਉਹਦੇ ਵਿੱਚੋਂ ਨਿਕਲਦਾ ਹੈ। ਉਹਦਾ ਜਿਹੜਾ ਗੂੰਦ ਹੁੰਦਾ ਉਹਨੂੰ ਬਰੋਜ਼ਾ ਕਹਿੰਦੇ ਨੇ? ਹਾਂਜੀ ਹਾਂਜੀ। ਅੱਛੀ ਗੱਲ ਹੈ। ਹਾਂਜੀ। ਤੇ ਪਿੰਡ 'ਚ ਕਿਸੇ ਟੋਕਾ ਮਸ਼ੀਨ ਲਾਈ ਦੀ? ਨਹੀਂ ਜੀ ਨਹੀਂ, ਹੱਥ ਨਾਲ ਹੀ ਘੁੱਟਦੇ ਹੁੰਦੇ। ਹੱਥ ਨਾਲ ਹੀ? ਹਾਂਜੀ। ਤੇ ਗੇਰ ਵੀ ਨਹੀਂ ਲਾਇਆ ਕਿਸੇ ਨੇ? ਨਾ ਕੁਛ ਨਹੀਂ। ਕਿੰਨੇ ਕੁ ਗੱਡੇ ਹਾਂ ਪਿੰਡ 'ਚ? ਗੱਡਾ ਵੀ ਕੋਈ ਨਹੀਂ, ਊਠਾਂ ਦੇ ਲਿਆਉਂਦੇ ਰਹੇ। ਅੱਗੋਂ ਵਿੱਚ ਮਾਲ ਜਿਹੜਾ ਲਿਆਉਣਾ ਕੋਈ ਅੱਗੇ ਪਿੱਛੇ ਨਹੀਂ ਕਿ ਸਮਾਨ ਖੜਨਾ ਲਿਆਣਾ? ਊਠਾਂ ਦੇ। ਊਠਾਂ ਦੇ। ਹਾਂਜੀ। ਉੱਚੀ ਨੀਵੀਂ ਜ਼ਮੀਨ ਸੀ ਤੇ ਉੱਥੇ ਗੱਡਿਆਂ ਵਾਲਾ ਹਿਸਾਬ ਗਾ ਵੀ ਨਹੀਂ। ਕਿੰਨੀਆਂ ਦੁਕਾਨਾਂ ਹਨ ਪਿੰਡ 'ਚ ਤਕਰੀਬਨ? ਨਹੀਂ, ਸਾਡੇ ਪਿੰਡ ਨਹੀਂ ਦੁਕਾਨ। ਕੋਈ ਦੁਕਾਨ ਨਹੀਂ? ਕੋਈ ਦੁਕਾਨ ਨਹੀਂ। ਤੇ ਮੇਲਾ ਹੁੰਦਾ ਸੀ ਪਿੰਡ 'ਚ ਕੋਈ ਲਾਗੇ? ਨਹੀਂ। ਉੱਥੇ ਹੁੰਦਾ ਰਿਹਾ ਜੀ ਸ਼ਹਿਰ ਜੀ, ਛਾਂਬੇ ਲੱਗੇ ਹੀ। ਕਿਹੜਾ ਪਿੰਡ ਸੀ? ਤਲਾਈ ਪਿੰਡ, ਤਲਾਈ ਤਲਾਈ। ਉੱਥੇ ਹੁੰਦਾ ਰਿਹਾ। ਕੋਈ ਬਜ਼ੁਰਗਾਂ ਦਾ ਨਾਮ ਪਤਾ ਕਿਹੜਾ ਬਾਬੇ ਦਾ ਮੇਲਾ ਸੀ? ਇਹ ਨਹੀਂ ਮੈਨੂੰ ਯਾਦ। ਉਹ ਵੀ ਨਹੀਂ ਯਾਦ। ਆਪਣੇ ਇਲਾਕੇ 'ਚ ਉੱਥੇ ਕੋਈ ਪਹਿਲਵਾਨ ਆਇਆ ਸੀ? ਬੜੇ ਜੀ ਪਹਿਲਵਾਨ ਬੜੇ ਹਨ। ਨਾਂ ਲਵੋ ਕਿਸੇ ਦਾ? ਰਮਜ਼ਾਨ ਵੀ ਆਈ, ਸ਼ੈਲਾਂ ਸੀ ਤੇ ਜੁੰਬਲ, ਜਮਾਲਦੀਨ ਤੇ ਇਹ ਤੇ ਕਾਫੀ ਨਾਂ ਨਹੀਂ ਹੁਣ ਯਾਦ ਰਹੇ ਨੇ। ਫਿਰ ਕੋਲ ਤੁਹਾਡੇ ਮਗਰ ਫਿਰ ਯਾਦ ਆ ਫਰੋਜੂ। ਅੱਛਾ। ਇਹ ਉਸ ਮਿੱਠੂ। ਇਹ ਕੁਸ਼ਤੀ ਦੇ ਪਹਿਲਵਾਨ ਜਾਂ ਕੌਡੀ ਖੇਡਦੇ ਰਹੇ ਨੇ? ਕੁਸ਼ਤੀ ਦੇ। ਕੁਸ਼ਤੀ। ਅੱਛਾ। ਕੌਡੀ ਨਹੀਂ ਹੈਗਾ। ਤੇ ਤੁਸੀਂ ਉਸ ਟਾਈਮ ਬਚਪਨ 'ਚ ਕਿਹੜੀਆਂ ਖੇਡਾਂ ਖੇਡਦੇ ਰਹੇ ਹੋ? ਕੋਈ ਵੀ ਨਹੀਂ ਸਮਝ ਲਓ। ਅੱਜ ਕੱਲ੍ਹ ਤਾਂ ਅਸੀਂ ਕ੍ਰਿਕਟ ਖੇਡਦੇ ਆ, ਫੁੱਟਬਾਲ ਖੇਡਦੇ ਆ। ਕੋਈ ਇਹ ਖੇਲਿਆ ਹੈ ਹੀ ਨਹੀਂ ਹਨ। ਤੁਸੀਂ ਕੀ ਖੇਡਦੇ ਰਹੇ ਹੋ? ਕੁਛ ਵੀ ਨਹੀਂ ਜਾਵੇ। ਹਾਂਜੀ। ਲੁੱਕ ਛਪੀ ਜਿਹੜੀ ਖੇਡਦੇ ਨੇ ਉਹੀ? ਉਹ ਬਸ ਡੰਗਰ ਬੱਚੇ ਮਗਰ ਫਿਰਦੇ ਰਹਿਣਾ ਤੇ ਐਵੇਂ ਬਾਹਰ ਹੀ ਫਿਰਦਾ। ਕੋਈ ਗੁੱਲੀ ਡੰਡਾ ਨਹੀਂ, ਕੋਈ ਖਿੱਦੂ ਸ਼ਿੱਦੂ? ਕੋਈ ਕੋਈ ਉਸ ਟਾਈਮ ਨਹੀਂ ਸੀ? ਨਹੀਂ। ਅੱਛਾ। ਤੇ ਰੇਡੀਓ ਵੀ ਨਹੀਂ ਕਿਸੇ ਪਿੰਡ? ਕੋਈ ਨਹੀਂ।
ਰੀਡੋ ਵੀ ਕੋਈ ਨਹੀਂ ਹੈ ਨਹੀਂ। ਉਹ ਦੂਸਰੀ ਮਸ਼ੀਨ ਵੀ ਨਹੀਂ ਤਵੇ ਵਾਲੀ ਕਿਸੇ ਕੋਲ? ਨਹੀਂ ਜੀ ਉਹ ਵੀ ਉੱਥੇ ਹੈ ਨਹੀਂ। ਤੇ ਕਿਸੇ ਨੇ ਕਾਲਾ ਇੰਜਨ ਵੀ ਨਹੀਂ ਲਾਇਆ ਪਿੰਡ 'ਚ? ਨਹੀਂ ਉਹ ਵੀ ਚੌਲਾਂ 'ਚ ਚੱਕ ਜਾ ਕੇ ਦਾਣੇ ਪੈਂਦੇ ਰਹੇ ਆ। ਘਰਾਟ ਹੁੰਦੇ ਹਨ ਉਹ ਪਾਣੀ ਨਾਲ ਚੱਲਦਾ ਹੈ। ਅੱਛਾ ਉਹਦੇ ਤੇਲ ਨਹੀਂ ਪੈਂਦਾ, ਪਾਣੀ ਨਾਲ ਚੱਲਦਾ ਤੇ ਉਹਦੇ ਤੇ ਦਾਣੇ ਪੈਂਦੇ ਰਹੇ ਆ। ਅੱਛਾ ਹਾਂ ਲੋਹਾਰ ਦਾ ਕੀ ਨਾਂ ਸੀ? ਜਵਾਹਰ ਦਾ ਮੈਨੂੰ ਨਹੀਂ ਯਾਦ ਰਿਹਾ। ਨਹੀਂ ਯਾਦ? ਕਾਫੀ ਅਰਸਾ ਹੋ ਗਿਆ ਨਾ। ਹਾਂਜੀ ਠੀਕ ਹੋ ਗਿਆ। ਅੱਛਾ ਚਾਚੂ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਾ ਸੀ ਕਿ ਇੱਕ ਪਾਕਿਸਤਾਨ ਤੇ ਇੰਡੀਆ 2 ਮੁਲਕ ਬਣ ਗਏ, ਇੱਥੋਂ ਹੀ ਉਹਨੂੰ ਚਲਾ ਜਾਣਾ? ਉਹ ਜੀ ਬੜਾ ਕਤਲੇਆਮ ਹੋਏ ਸਾਡੇ, ਰੋਟੀ ਹੋਈ ਸੀ ਆਣ ਕੇ ਇਹਦੇ ਰਾਜਪੁਰੇ ਦੇ ਨਾਲ ਬਸੰਤਰ ਚੱਲਦੇ ਨੇ, 2 ਬਸੰਤਰ ਉਹਦੇ ਇਕੱਠੇ ਹੁੰਦੇ ਨੇ। ਹਾਂਜੀ। ਤੇ ਉੱਥੇ ਫਿਰ ਦੁਨੀਆ ਨੂੰ ਇਕੱਠਿਆਂ ਕਰਕੇ ਨਾ ਭਾਲ ਗਏ ਤੇ ਡੰਗਰ ਬੱਚਾ ਤੇ ਪਹਿਲਾਂ ਪਿੱਛੇ ਖੋਲਿਆ, ਉੱਥੇ ਆਣ ਕੇ ਤੇ ਤਲਾਸ਼ੀ ਕੀਤੀ ਹੈ। ਇਹ ਕਿਹਨਾਂ ਨੇ ਤਲਾਸ਼ੀ ਕੀਤੀ? ਹਿੰਦੂਆਂ ਨੇ। ਅੱਛਾ ਉਹਨਾਂ ਦੇ ਜੱਥੇ ਆਏ ਨੇ? ਉਹ ਜੀ ਬਾਰਡਰ ਤੇ ਪਿੰਡ ਜਿੱਥੇ ਤਲਾਸ਼ੀ ਹੋਈ ਨਾ, ਰਾਜਪੁਰਾ ਪਿੰਡ ਹੈ। ਨਹੀਂ ਉਹ ਜਿਹੜੀ ਤਲਾਸ਼ੀ ਲਈ ਸੀ ਸਿਵਲੀਅਨ ਲੋਕਾਂ ਲਈ ਹੀ ਜਾਂ ਕੋਈ ਫੌਜੀ ਹਨ ਜਿਹੜੇ? ਉਹ ਨਹੀਂ ਜੀ ਫੌਜੀ ਉੱਥੇ ਆ ਰਿਹਾ, ਰਫਲਾ ਰੁਫਲਾ ਨਹੀਂ ਹਨ। ਹਾਂ ਤੇ ਤਲਵਾਰਾਂ ਹੀ ਹਨ ਕੋਲ, ਤੇ ਜਿਹੜੇ ਉਹ ਦੱਸਣੀ ਕਿਤੇ ਤੇ ਕਿਸੇ ਨੇ ਦਰਾੜ ਫੜਿਆ, ਕਿਸੇ ਨੇ ਕੁਛ, ਇਹਨਾਂ ਕੋਲ ਸੋਟੀ ਵੀ ਨਹੀਂ ਰਹਿੰਦੀ ਸੀ ਹੱਥ 'ਚ। ਅੱਛਾ। ਤੇ ਉਹਨਾਂ ਜਨਾਬ ਕਿਸੇ ਦੇ ਇਸੋਂ ਜੇ ਕੜੇ ਨਹੀਂ ਨਾ ਲੱਥੇ ਕੰਗਣ, ਇੱਕ ਬੁੱਢੀ ਦੇ 2-2 ਕਿਲੋ ਵੀ ਹੁੰਦਾ ਸੀ, ਚਾਂਦੀ ਹੁੰਦੀ ਆਮ, ਸੋਨਾ ਘੱਟ ਸੀ। ਅੱਛਾ। ਕੱਪੜਿਆਂ ਨੂੰ ਲਾਇਆ ਜੀ, ਸਿਰ ਨੂੰ, ਬਾਹਾਂ। ਅੱਛਾ ਤੇ ਤੂੰ ਕਿਹੜੀ ਫਸਲ ਹੁੰਦੀ ਹੈ ਤੇ ਪਿੰਡ 'ਚ? ਜਵਾਰ, ਮਕਈ ਜਿਹਨੂੰ ਕਹਿੰਦੇ ਆ। ਹਾਂ ਹਾਂ। ਤੇ ਬਾਜਰਾ। ਅੱਛਾ। ਤੇਲ, ਮਾਂ, ਮੋਠ, ਮੂੰਗੀ, ਫਿਰ ਇਸ ਤੋਂ ਅੱਗੇ ਕਣਕ, ਜੌਂ, ਮਸਰ ਇਹ ਆ ਜਾਂਦੇ। ਤੇ ਮੁੰਜੀ ਵਗੈਰਾ ਨਹੀਂ ਹੁੰਦੀ? ਮੁੰਜੀ ਨਹੀਂ ਹੁੰਦੀ, ਕਮਾਦ ਵੀ ਨਹੀਂ ਹੁੰਦਾ। ਕਮਾਦ ਵੀ ਨਹੀਂ ਹੁੰਦਾ? ਉਹ ਵਜ੍ਹਾ ਕੀ ਸੀ ਮਸਲ ਕਿਉਂ ਨਹੀਂ ਲਗਾਉਂਦੇ ਤੇ ਮੁੰਜੀ? ਪਾਣੀ ਦਾ ਅਸਰਾ ਨਹੀਂ ਨਾ ਇਹਦਾ। ਪਾਣੀ ਯਾਨੀ ਕਿ ਘੱਟ ਸੀ, ਦੱਸੇ ਕਿ ਇੱਕ ਹੀ ਖੂਹ ਸੀ? ਹਾਂਜੀ। ਉਹ ਖੂਹ ਜਿਹੜਾ ਉਹ ਸਿਰਫ ਪਾਣੀ ਪੀਣ ਵਾਸਤੇ? ਪਾਣੀ ਪੀਣ ਵਾਸਤੇ ਕੱਢ ਕੇ ਪੀਣਾ। ਤੇ ਕਿੰਨਾ ਕੁ ਗਹਿਰਾਈ ਤੇ ਸੀ ਖੂਹ ਪਾਣੀ ਹੈਗਾ? 25-30 ਫੁੱਟ ਹੋਣਾ। ਯਾਨੀ ਕਿ ਫਿਰ ਨਜ਼ਦੀਕ ਹੀ। ਅੱਛਾ ਘੜੇ ਨਾਲ ਇਹ ਥੱਲੇ ਕੱਢਦੇ ਰਹੇ ਹੋ? ਹਾਂਜੀ। ਅੱਛਾ ਚਾਚੂ ਤੁਸੀਂ ਦੱਸ ਰਹੇ ਹੋ ਤੁਸੀਂ ਉੱਥੋਂ ਫਿਰ ਜਦੋਂ ਇੱਧਰ ਆਏ ਹੋ, ਹਾਂਜੀ, ਤੇ ਰਸਤੇ ਦੇ ਵਿੱਚ ਕਿਹੜੀ ਤੁਹਾਨੂੰ ਪਰੇਸ਼ਾਨੀ ਹੋਈ? ਕਿੰਨੇ ਦਿਨਾਂ 'ਚ ਤੁਸੀਂ ਇੱਥੇ ਪਹੁੰਚੇ ਹੋ? ਇੱਥੇ ਵੀ ਪੁੱਜੇ ਅਸੀਂ ਇੱਕ ਦਿਨ ਰਾਤ ਰਾਹ ਹੀ ਹੋ ਗਈ ਹੈ। ਅੱਛਾ। ਤੇ ਅਗਲੇ ਦਿਨ ਫਿਰ ਚੱਤਰ ਪਿੰਡ ਬਾਰਡਰ ਤੇ ਆਪਣਾ ਹੀ। ਜੀ ਜੀ ਚੱਤਰ। ਹਾਂਜੀ ਚੱਤਰ ਡੇਲਰ ਆ ਇੱਥੇ? ਹਾਂਜੀ ਹਾਂਜੀ ਜੀ ਜੀ। ਉੱਥੇ ਸਾਡੀ ਫੁੱਫੀ, ਉੱਥੇ ਫਿਰ ਆ ਗਏ। ਅੱਛਾ। ਸਾਡੇ ਬੜੇ ਜੀ ਵੱਡੇ ਗਏ ਹਨ, ਮਾਰੇ ਜਿਹੜੇ ਪਿੰਡ ਆਪਣੇ 'ਚ ਬੜੇ ਵੜਛੜੇ ਲੋਕ? ਪਿੰਡੋਂ ਜੀ ਉਰੇ ਆਣ ਕੇ ਨਾ ਰਾਜਪੁਰਾ ਪਿੰਡ ਹੈ ਤੇ ਸ਼ਾਰਤੀਆਂ, ਉੱਥੇ ਤਲਾਸ਼ੀ ਹੋ ਜਾਂਦੀ ਸੈਂਟਰ ਦੇ ਵਿੱਚ। ਹਾਂ। ਉੱਥੇ ਡੱਕ ਕੇ ਭਾਲੇ ਨੇ। ਮੈਨੂੰ ਤਾਂ ਪਤਾ ਵੀ ਮੈਂ ਪਾਣੀ ਤਰੇ ਲੱਗੀ, ਮੈਂ ਪਾਣੀ ਮੰਗਾ, ਮੈਨੂੰ ਤੇ ਨਿਲਮ ਵੀ ਨਹੀਂ। ਇਹ ਬੱਚੇ ਨਾਲ ਵੀ ਥੋੜਾ ਮੈਂ ਤੇ ਕਿਆ ਚੜਦਾ, ਤੇ ਮੈਂ ਦਾਦੀ ਆਪਣੀ ਆਖਾਂ ਮੈਂ ਪਾਣੀ ਪੀਣਾ ਬੋਬੋ, ਤੇ ਉਹ ਰਹਿ ਜਾ ਪਾਣੀ ਨਾਲ ਕਿਤੇ ਸੁੱਕ ਗਿਆ, ਕਿਤੇ ਐਸੇ ਛੱਪੜੀਆਂ ਜਾਲਾ ਲੱਗਾ ਦਾ ਜਾਲਾ ਰਾਇਆ, ਤੇ ਉਹ ਇੰਜ ਢਾਹ ਕੇ ਨਾ ਮੇਰੀ ਦਾਦੀ ਨੇ, ਤੇ ਫਿਰ ਉਹ 2 ਬੋਕ ਮੈਨੂੰ ਪਿਲਾਇਆ, ਮੈਂ ਪੀਤਾ। ਤੇ ਜੇ ਕਿਸੇ ਦਾ ਸੀਰਾ ਨਹੀਂ ਲੱਥਾ ਤੇ ਅਸੀਂ ਧੌਣ ਲਾ ਜਿਹੜੀ ਹੈ ਤਲਵਾਰ ਮਾਰ ਕੇ, ਓਏ ਹੋਏ ਕਿਸੇ ਦੇ ਬਾਂਹ ਜੇ ਨਹੀਂ ਲੱਥਾ ਤੇ ਗਰਾਟ ਮਾਰਿਆ ਲਾ ਜਿਹੜੀ ਹੈ। ਇੱਥੋਂ ਲੱਗ ਜਾਂਦੇ ਨੇ, ਚਾਂਦੀ ਹੁੰਦੀ ਭਾਈ ਜੀ ਇੰਨੀਆਂ ਨਹੀਂ ਬੀਬੀਆਂ ਨੇ? ਬੁੜੀਆਂ ਬੀਬੀਆਂ। ਅੱਛਾ। ਤੇ ਉਹ ਫਿਰ ਬੜੀ ਉਹਨਾਂ ਉੱਥੇ ਦੁਨੀਆ ਬੜੇ ਮਾਰ ਲਈ। ਫਿਰ ਇਸ ਤਰ੍ਹਾਂ ਟੋਏ ਟਿੱਬੇ ਨੀਵੇਂ ਉੱਚੇ ਥਾਂ ਛੂਟਾਂ ਸਾਟਾਂ ਵਿੱਚ। ਆਪਣੇ ਪਿੰਡ ਦੇ ਕਿੰਨੇ ਕੁ ਜੀ ਨੁਕਸਾਨ ਹੋਏ ਹਨ ਉਸ ਟਾਈਮ? ਆਪਣੇ ਪਿੰਡ ਜੀ ਮੇਰੇ ਬਾਪ ਦੇ ਵੀ ਹੱਥੇ ਬਰਛੀ ਵੱਜੀ। ਅੱਛਾ। ਤਲਵਾਰ ਜਿਹਨੂੰ ਕਹਿੰਦੇ ਨੇ, ਤੇ ਬਰਛੀ ਡਾਂਗ ਜਿਹਨੂੰ ਲਾਈ ਛੋਟਾ ਹੁੰਦਾ, ਅੱਗੇ ਸੂਆ ਲਾਇਆ ਹੁੰਦਾ ਤੇ ਉਹ ਬਾਬਾ ਏਡਾ ਜ਼ਖਮੀ। ਉਹ ਕੋਈ 6 ਮਹੀਨੇ ਬਾਅਦ ਜਾ ਕੇ ਜ਼ਖਮ ਆਇਆ, ਕੀੜੇ ਪੈ ਗਏ। ਅੱਛਾ ਇੱਧਰ ਆ ਕੇ? ਹਾਂਜੀ। ਉਦੋਂ ਇੰਨਾ ਕੋਈ ਕੇਅਰ ਵੀ ਨਹੀਂ ਹੁੰਦੀ ਹੋਗੀ, ਇੰਨਾ ਕੋਈ ਨਹੀਂ ਕਿ ਪੱਟੀ ਵੀ ਕੋਈ ਨਹੀਂ ਆਉਂਦੀ? ਹਾਂਜੀ ਹਾਂਜੀ। ਤੁਹਾਡੇ ਨਾਨਕੇ ਕਿਹੜੇ ਪਿੰਡ ਹਨ? ਨਾਨਕੇ ਮੇਰੇ ਜੀ ਫਕੋੜੀ ਪਿੰਡ। ਫਕੋੜੀ? ਫਕੋੜੀ, ਸਨੂਰਾ ਫਕੋੜੀ। ਫੇਰ ਲਓ ਨਾ। ਸਨੂਰਾ ਫਕੋੜੀ। ਸਲੂਰਾ ਫਕੋੜੀ। ਹਾਂਜੀ। ਅੱਛਾ। ਤੇ ਇਸ ਸਲੂਰਾ ਫਕੋੜੀ ਦੇ ਜਿਹੜੇ ਆਲੇ ਦੁਆਲੇ ਪਿੰਡ ਹਨ ਉਹਨਾਂ ਦੇ ਕੀ ਨਾਮ ਹਨ? ਉਹਨਾਂ ਦਾ ਮੈਨੂੰ ਯਾਦ ਨਹੀਂ ਯਾਦ। ਤੇ ਨਾਨਾ ਜੀ ਦਾ ਕੀ ਨਾਮ ਸੀ ਤੁਹਾਡੇ? ਨਾਨਾ ਜੀ ਦਾ? ਉਹਨਾਂ ਦਾ ਨਾਂ ਜੀ ਮਲ ਕਹਿੰਦੇ ਰਹੇ ਨੇ। ਮਲ। ਹਾਂਜੀ। ਮਾਮੂਆਂ ਦਾ ਨਾਮ ਪਤਾ ਕੀ ਹੈ? ਹਾਂਜੀ। ਉਹਨਾਂ ਦਾ ਕੀ ਨਾਮ ਹੈ ਜੀ? ਇੱਕ ਦਾ ਨਾਂ ਕੈਮ ਸੀ, ਇੱਕ ਦਾ ਨਾਂ ਇਲਮਦੀਨ, ਇੱਕ ਨੂੰ ਬਿੱਲਾ ਕਹਿੰਦੇ ਰਹੇ ਨੇ। ਹਾਂ। ਇੱਕ ਨੂੰ ਸ਼ੇਰ ਕਹਿੰਦੇ ਰਹੇ ਨੇ। ਹਾਂ। ਤੇ ਇੱਕ ਛੋਟੇ ਦਾ ਖਰੇ ਕੀ ਨਾਂ ਹੈ, ਪੰਜਵਾਂ ਦਾ ਮੈਨੂੰ ਯਾਦ ਨਾਂ ਭੁੱਲ ਗਿਆ। ਦੱਸੋ ਉਹ ਵਕਤ ਚੰਗਾ ਸੀ ਕਿਆ ਚੰਗਾ ਹੈ? ਉਹ ਚੰਗਾ ਸੀ ਜੀ। ਉਹ ਚੰਗਾ ਸੀ? ਹਾਂਜੀ। ਕਿਸ ਤਰ੍ਹਾਂ ਭਲਾ? ਉਸ ਵੇਲੇ ਇਹ ਪਰੇਸ਼ਾਨੀਆਂ ਨਹੀਂ ਹਨ ਜਿਹੜੇ ਮਹਿੰਗਾਈ ਵਾਲੀਆਂ, ਤੇ ਛੋਟੇ ਵੱਡੇ ਦਾ ਤਰਾਮ ਕੋਈ ਨਹੀਂ। ਅਦੋਂ ਤਰਾਮ ਵੀ ਆਇਆ ਸੀ, ਹੁਣ ਛੋਟੇ ਵੱਡੇ ਆਪਣੇ ਭਰਾ ਦਾ ਪਛਾਣ ਹੀ ਕੋਈ ਨਹੀਂ। ਹੁਣ ਦੇਖੋ ਬੀਬੀ ਕਿਸੇ ਕੋਲ ਝੁੰਡ ਵੀ ਨਹੀਂ ਕਰਦੀਆਂ। ਅਦੋਂ ਤੇ ਜਿਹੜੇ ਆਪਣੇ ਮਾਲਕ ਤੋਂ ਵੱਡਾ ਨਾ ਉਹਦੇ ਕੋਲ ਝੁੰਡ ਕੱਢਣਾ, ਸਹੁਰੇ ਕੋਲ ਝੁੰਡ ਕੱਢਣਾ, ਇੱਜ਼ਤ ਕਰਨੀ। ਹੁਣ ਉਹ ਕੋਈ ਕਹਾਣੀ ਨਹੀਂ। ਉਦੋਂ ਪੈਸੇ ਕਿਹੜੇ ਚੱਲਦੇ ਹਨ? ਪੈਸੇ ਜੀ ਢੇਲਾ ਹੁੰਦਾ ਟਾਲੀ ਦੇ ਪੱਤਰਾਂ, ਤੇ ਇੱਕ ਮੋਹਰੀ ਵਾਲਾ ਪੈਸਾ ਹੁੰਦਾ ਉਹਦੇ ਨਾਲ, ਫਿਰ ਇੱਕ ਛੋਟਾ ਢੇਲਾ ਹੁੰਦਾ, ਵੱਡੇ ਨੂੰ ਡਬਲ ਪੈਸਾ ਕਹਿਣਾ, ਛੋਟੇ ਨੂੰ ਢੇਲਾ ਕਹਿਣਾ। ਅੱਛਾ। ਤੇ ਇੱਕ ਮੋਹਰੀ ਵਾਲਾ ਪੈਸਾ ਹੁੰਦਾ ਇਹ ਚੱਲਦੇ ਹਨ। ਤੇ ਰੁਪਈਆ ਇਹ ਤੋਲੇ ਦਾ, ਚਾਂਦੀ ਦਾ। ਅੱਛਾ। ਇਹ ਚੱਲਦੇ ਹਨ, ਨੋਟ ਨਾਟਾ ਨਹੀਂ ਹਨ। ਤੇ ਬਾਕੀ ਸਬਜ਼ੀ ਸਾਡੇ ਜੰਗਲੀ ਭਿੰਡੀਆਂ ਹੋਣੀਆਂ, ਕਰੇਲੇ ਜੰਗਲੀ ਹੋਣੇ, ਝੱਲ ਝੁਲਾਉਣੇ ਸੁੱਤੇ ਭਾਜੀਆਂ ਵਾਲੇ, ਇੰਨੇ ਕੁ ਹੋਣੇ ਵਿੱਚ ਦਾ ਹਿਸਾਬ ਕੋਈ ਨਹੀਂ। ਅੱਛਾ। ਇਹੋ ਜਿਹੀਆਂ ਚੀਜ਼ਾਂ, ਫਰੂਟ ਫਰਾਟ ਹੈ,
ਖਾਣ ਵਾਸਤੇ ਲੰਬਲ ਤੇ ਅੱਜ ਕੱਲ ਜਿਸ ਤਰ੍ਹਾਂ ਹੀ ਹੁਣ ਦੁਕਾਨ ਤੇ ਆ ਕੇ ਮੁxtਲਿਫ ਚੀਜ਼ਾਂ ਨੇ ਦੁਕਾਨ ਤੇ ਬੱਚੇ ਹਾਂਜੀ। ਟਾਫੀਆਂ ਖਾਂਦੇ ਨੇ ਪਾਪੜ ਨੇ ਹਾਂਜੀ ਮੁਖਤਲਿਫ। ਆਮਲੇ ਜਿਹੇ ਤੇ ਵਿਕਦੇ ਨੇ ਸਾਡੇ ਵਿਕਦੇ ਨਹੀਂ ਹਨ ਜੰਗਲ ਹਨ ਆਮਲੇ ਦੇ ਤੇ ਤੁਸੀਂ ਉਸ ਟਾਈਮ ਕੀ ਖਾਂਦੇ ਰਹੇ ਹੋ ਦੁਕਾਨ ਤੇ ਝੁੰਗਾ ਕਿਹੜਾ ਖਾਂਦੇ ਰਹੇ ਹੋ? ਚੁੰਗਾ ਸਿੰਘਣੇ ਪਕੌੜੇ ਕਿਤੇ ਇਹੋ ਜਿਹੀ ਚੀਜ਼ ਰੇਵੜੀਆਂ ਤਿਲਾਂ ਵਾਲੀਆਂ ਆਹੋ ਇਹ ਉਸ ਟਾਈਮ ਮਿਲਦੀਆਂ ਸੀ ਚੀਜ਼ਾਂ ਹੈਂ? ਹਾਂਜੀ ਹਾਂਜੀ ਠੀਕ ਹੋ ਗਿਆ ਚਾਚੂ ਪੁਰਾਣੇ ਪਿੰਡ ਵਾਲਿਆਂ ਨੂੰ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ? ਦੁਆ ਸਲਾਮ ਵੀ ਠੀਕ ਹੈ ਜੀ ਠੀਕ ਹੋ ਗਿਆ ਇਹ ਤਲਾਈ ਪਿੰਡ ਹੈ ਉੱਥੇ ਆ ਸਾਡੇ ਨਾਲ ਹੀ ਪਿੰਡ ਹੈ ਅੱਛਾ ਤੇ ਉਹ ਕਹਿੰਦੇ ਸੀ ਕਿ ਮੈਂ ਸਾਡੇ ਪਿੰਡ ਦਾ ਕੋਈ ਵਾਲਾ ਦੱਸ ਕਹਿੰਦਾ ਵੀ ਤੁਹਾਡੇ ਕੀ ਹੈ ਤੋਂ ਹੁਣ ਉੱਥੇ ਸਕੂਲ ਬਣ ਗਿਆ ਬੱਸ ਜਾਂਦੀ ਹੈ ਪਾਣੀ ਵਾਲੀ ਟੈਂਕੀ ਬਣੀ ਹੈ ਅੱਛਾ ਅੱਗੇ ਪਾਣੀ ਖੂਹ ਸੁੱਕ ਜਾਂਦੇ ਰਹੇ ਤੇ ਫਿਰ ਤਰਿਆਏ ਮਰਨੇ ਚੱਪੜ ਸੁੱਕ ਜਾਂਦੇ ਤਰਿਆਏ ਮਰਨੇ ਪਾਣੀ ਆਮ ਹੈ ਟੈਂਕੀ ਦਾ ਆਉਂਦਾ ਇਹ ਕੋ ਸਹੂਲਤਾਂ ਨੇ ਤੁਹਾਡੇ ਪਿੰਡ ਚੋਕੜੇ ਚ? ਹਾਂਜੀ 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 ਅੱਛਾ ਉਹਨਾਂ ਦੀ ਜਿਹੜੇ ਸਲਮਾਨ ਸਾਹਿਬ ਤੁਸੀਂ ਦੱਸਦੇ ਪਿਓ ਚਾਚੂ ਹੋਰੀ ਉਹ ਉਹਨਾਂ ਦੀ ਇੱਥੇ ਮਸ਼ੀਰਾ ਸੀ ਇੱਥੇ ਕਿਤੇ? ਉਹਨਾਂ ਦਾ ਜੀ ਮਾਮਾ ਸੀ ਇੱਥੇ ਅੱਛਾ ਮਾਮਾ ਇਹ ਮਰ ਗਿਆ ਚਿਰਾਗ ਦੀ ਉਹਦਾ ਨਾਂ ਹੈ ਉਹਦਾ ਮੁੰਡਾ ਸ਼ੇਰ ਹੈ ਇਹ ਕੋਠੇ ਦੇ ਨਾਲ ਤੇ ਪਰਮਿਟ ਬਣਾ ਕੇ ਯਾਨੀ ਕਿ ਦੁਬਾਰਾ ਇੱਥੇ ਆਏ ਨੇ? ਹਾਂਜੀ ਹਾਂਜੀ ਅੱਛਾ ਤੁਹਾਡਾ ਪਿੰਡ ਦੋ ਤਿੰਨ ਵਾਰੀ ਆਏ ਨੇ ਅੱਛਾ ਹਾਂ ਇੱਥੇ ਸਾਰੇ ਲਾਲ ਜੀ ਨੂੰ ਮਿਲ ਕੇ ਜਾਂਦੇ ਰਹੇ ਕੀ ਨੇ ਦੱਸਦੇ ਨੇ ਕਿ ਉੱਥੇ ਜਿਹੜੀ ਆਬਾਦੀ ਆ ਉਹ ਮੁਸਲਮਾਨਾਂ ਦੀ ਹੈ ਗੈਰ ਮੁਸਲਮਾਨ ਦੀ ਹੈ? ਮੁਸਲਮਾਨਾਂ ਦੀ ਅਜੇ ਵੀ ਪਿੰਡ ਉਹ ਮੁਸਲਮਾਨਾਂ ਦਾ? ਹਾਂਜੀ ਅੱਛਾ ਜ਼ਬਰਦਸਤ ਜੀ ਬਹੁਤ ਸ਼ੁਕਰੀਆ ਅਸੀਂ ਅੱਲਾਹ ਤਾਲਾ ਅੱਗੇ ਦੁਆ ਕਰਨਾ ਕਿ ਅੱਲਾਹ ਪਾਕ ਨੇ ਤੁਹਾਨੂੰ ਐਨੀ ਉਮਰ ਦੇ ਵਿੱਚ ਵੀ ਸਿਹਤਮੰਦ ਰੱਖੇਦਾ ਔਰ ਅੱਲਾਹ ਪਾਕ ਅੱਗੇ ਦੁਆ ਕਰਨਾ ਕਿ ਅੱਲਾਹ ਪਾਕ ਤੁਹਾਨੂੰ ਹਮੇਸ਼ਾ ਵਾਸਤੇ ਸਿਹਤਮੰਦ ਰੱਖੇ। ਬਹੁਤ ਸ਼ੁਕਰੀਆ ਮਿਹਰਬਾਨੀ। ਆਮੀਨ।